ਵਿੱਚ ਸਿੱਖ ਆਗੂ ਨੂੰ ਕਤਲ ਕਰਨ ਦੀ ਸਾਜ਼ਿਸ਼ ਰਚਣ ਵਾਲੇ ਭਾਰਤੀ ਨਾਗਰਿਕ ਤੇ ਦੋਸ਼ ਤਹਿ। ਅਮਰੀਕਾ ਦੇ ਐਕਸ਼ਨ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਵੀ ਦਿੱਤੀ ਪ੍ਰਤੀਕਿਰਿਆ। ਭਾਈ ਰਾਜੋਆਣਾ ਨਾਲ ਮੁਲਾਕਾਤ ਤੋਂ ਬਾਅਦ SGPC ਦੀ ਅਹਿਮ ਪ੍ਰੈਸ ਕਾਨਫਰੰਸ। ਅਮਰੀਕਾ ਵਿੱਚ ਸਿੱਖ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਨਾਕਾਮ ਸਾਜ਼ਿਸ਼ ਵਿੱਚ ਸ਼ਾਮਿਲ ਹੋਣ ਦੇ ਮਾਮਲੇ ਵਿੱਚ ਅਮਰੀਕਾ ਦੇ ਫੈਡਰਲ ਪ੍ਰੋਸੀਕਿਊਟਰਾਂ ਨੇ ਬੁੱਧਵਾਰ ਨੂੰ ਇੱਕ ਭਾਰਤੀ ਨਾਗਰਿਕ ਤੇ ਦੋਸ਼ ਤੈਅ ਕੀਤੇ ਹਨ। ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਲਈ ਅਮਰੀਕੀ ਅਟਾਰਨੀ ਮੈਥਿਊ ਜੀ ਓਲਸਨ ਨੇ ਦੱਸਿਆ ਕਿ ਨਿਖਿਲ ਗੁਪਤਾ ਉੱਤੇ ਪੈਸੇ ਲੈ ਕੇ ਕਤਲ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ, ਜਿਸ ਵਿੱਚ ਵੱਧ ਤੋਂ ਵੱਧ 10 ਸਾਲ ਦੀ ਸਜ਼ਾ ਹੋ ਸਕਦੀ ਹੈ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਗੁਪਤਾ ਨਿਊਯਾਰਕ ਸ਼ਹਿਰ ਵਿੱਚ ਰਹਿ ਰਹੇ ਸਿੱਖ ਆਗੂ ਨੂੰ ਮਾਰਨ ਲਈ ਇੱਕ ਕਾਤਲ ਨੂੰ $1 ਲੱਖ ਦੇਣ ਲਈ ਸਹਿਮਤ ਹੋ ਗਏ ਸੀ। ਦੋਸ਼ਾਂ ਅਨੁਸਾਰ 9 ਜੂਨ 2023 ਨੂੰ ਗੁਪਤਾ ਨੇ ਕਤਲ ਲਈ ਅਗਾਊਂ ਭੁਗਤਾਨ ਵਜੋਂ ਇੱਕ ਸਹਿਯੋਗੀ ਨੂੰ ਨਿਊਯਾਰਕ ਦੇ ਮੈਨਹਟਨ ਵਿੱਚ UC ਨੂੰ $15,000 ਅਮਰੀਕੀ ਨਗਦ ਦੇਣ ਦਾ ਪ੍ਰਬੰਧ ਕੀਤਾ। ਅਮਰੀਕੀ ਨਿਆਂ ਵਿਭਾਗ ਦੀ ਪ੍ਰੈਸ ਰਿਲੀਜ਼ ਅਨੁਸਾਰ 52 ਸਾਲਾ ਨਿਖਿਲ ਗੁਪਤਾ ਭਾਰਤੀ ਨਾਗਰਿਕ ਹੈ, ਜਿਸ ਨੂੰ ਚੈੱਕ ਗਣਰਾਜ ਦੀ ਸਰਕਾਰ ਨੇ 30 ਜੂਨ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਚੈੱਕ ਗਣਰਾਜ ਨੇ ਹਵਾਲਗੀ ਸੰਧੀ ਤਹਿਤ ਨਿਖਿਲ ਗੁਪਤਾ ਨੂੰ ਅਮਰੀਕਾ ਹਵਾਲੇ ਕਰ ਦਿੱਤਾ। ਅਮਰੀਕੀ ਨਿਆਂ ਵਿਭਾਗ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਦੇ ਇੱਕ ਅਧਿਕਾਰੀ, ਜਿਸ ਦਾ ਨਾਂ ਨਹੀਂ ਦੱਸਿਆ ਗਿਆ ਹੈ, ਨਿਖਿਲ ਗੁਪਤਾ ਅਤੇ ਹੋਰ ਉਸ ਸਰਕਾਰੀ ਅਧਿਕਾਰੀ ਦੇ ਸੰਪਰਕ ਵਿੱਚ ਸਨ। ਇਹ ਲੋਕ ਅਮਰੀਕਾ ਵਿੱਚ ਇੱਕ ਸਿਆਸੀ ਕਾਰਕੁਨ ਜੋ ਪੰਜਾਬ ਨਾਲ ਸੰਬੰਧਿਤ ਹੈ ਅਤੇ ਇੱਕ ਅਮਰੀਕੀ ਨਾਗਰਿਕ ਵੀ ਹੈ, ਉਸ ਦੇ ਕਤਲ ਦੀ ਸਾਜ਼ਿਸ਼ ਰਚ ਰਹੇ ਸਨ। ਅਮਰੀਕੀ ਦਸਤਾਵੇਜ਼ ਮੁਤਾਬਕ ਨਿਖਿਲ ਗੁਪਤਾ ਨੂੰ ਮਈ 2023 ਵਿੱਚ ਹੀ ਇੱਕ ਸਰਕਾਰੀ ਅਧਿਕਾਰੀ ਨੇ ਇਸ ਸਾਜ਼ਿਸ਼ ਵਿੱਚ ਸ਼ਾਮਿਲ ਕੀਤਾ ਸੀ। ਮੀਡੀਆ ਰਿਪੋਰਟਾਂ ਅਨੁਸਾਰ ਨਿਖਿਲ ਗੁਪਤਾ ਨੇ ਅਮਰੀਕਾ ਵਿੱਚ ਇੱਕ ਹੋਰ ਵਿਅਕਤੀ ਨਾਲ ਸੰਪਰਕ ਕੀਤਾ, ਜਿਸ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਹ ਪੰਨੂ ਦੀ ਹੱਤਿਆ ਦੀ ਯੋਜਨਾ ਬਣਾ ਰਿਹਾ ਹੈ। ਜੂਨ ਵਿੱਚ ਨਿਖਿਲ ਗੁਪਤਾ ਨੇ ਕਤਲ ਕੀਤੇ ਜਾਣ ਵਾਲੇ ਵਿਅਕਤੀ ਦੀ ਜਾਣਕਾਰੀ ਕੰਟਰੈਕਟ ਕਿਲਰ ਨਾਲ ਸਾਂਝੀ ਕੀਤੀ ਸੀ। ਨਿਆਂ ਵਿਭਾਗ ਦੇ ਦਸਤਾਵੇਜ਼ਾਂ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦਾ ਨਾਂ ਵੀ ਦਰਜ ਹੈ, ਜਿਸ ਦੀ ਕੈਨੇਡਾ ਵਿੱਚ ਜੂਨ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਦਸਤਾਵੇਜ਼ਾਂ ਅਨੁਸਾਰ ਨਿਖਿਲ ਗੁਪਤਾ ਨੇ ਕਤਲ ਕਰਨ ਵਾਲੇ ਵਿਅਕਤੀ ਨੂੰ ਦੱਸਿਆ ਸੀ ਕਿ ਨਿੱਜਰ ਵੀ ਉਸ ਦਾ ਨਿਸ਼ਾਨਾ ਸੀ ਅਤੇ ਕਈ ਹੋਰ ਵੀ ਉਸ ਦੇ ਨਿਸ਼ਾਨੇ ਤੇ ਸਨ। ਅਮਰੀਕਾ ਵਿੱਚ ਇੱਕ ਹਿੰਦੂ ਵਿਅਕਤੀ ਨਿਖਿਲ ਗੁਪਤਾ ਦਾ ਨਾਂ ਸਿੱਖ ਆਗੂ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਸਾਜ਼ਿਸ਼ ਰਚਣ ਵਿੱਚ ਆਉਣ ਤੋਂ ਬਾਅਦ ਸਿਆਸਤ ਗਰਮਾਈ ਹੋਈ ਹੈ। ਜਿੱਥੇ ਭਾਰਤ ਇਸ ਤੇ ਸਫਾਈ ਦੇ ਰਿਹਾ ਹੈ ਤੇ ਇਹਨਾਂ ਇਲਜ਼ਾਮਾਂ ਤੋਂ ਪੱਲਾ ਝਾੜਦਾ ਨਜ਼ਰ ਆ ਰਿਹਾ ਹੈ, ਉੱਥੇ ਹੀ ਇਸ ਮਾਮਲੇ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੀ ਬਿਆਨ ਆਇਆ ਹੈ। ਟਰੂਡੋ ਨੇ ਕਿਹਾ ਕਿ ਕਿਸੇ ਵੀ ਦੇਸ਼ ਤੇ ਅਜਿਹਾ ਇਲਜ਼ਾਮ ਲੱਗਣਾ ਬਹੁਤ ਗੰਭੀਰ ਮਸਲਾ ਹੈ। ਅਸੀਂ ਪਹਿਲਾਂ ਹੀ ਕੈਨੇਡਾ ਦੀ ਧਰਤੀ ਤੇ ਕੈਨੇਡੀਅਨ ਨਾਗਰਿਕ ਦੇ ਕਤਲ ਵਿੱਚ ਭਾਰਤ ਦੀਆਂ ਏਜੰਸੀਆਂ ਦੀ ਸ਼ਮੂਲੀਅਤ ਦੀ ਗੱਲ ਕਰ ਚੁੱਕੇ ਹਾਂ, ਕਿਉਂਕਿ ਸਾਡੇ ਲਈ ਦੇਸ਼ ਦੇ ਨਾਗਰਿਕਾਂ ਦੀ ਰੱਖਿਆ ਕਰਨਾ ਅਤੇ ਅੰਤਰਰਾਸ਼ਟਰੀ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਅਸੀਂ ਇਸ ਲਈ ਹੀ ਭਾਰਤ ਤੋਂ ਇਸ ਮਾਮਲੇ ਵਿੱਚ ਸਹਿਯੋਗ ਦੀ ਮੰਗ ਕੀਤੀ ਸੀ ਤਾਂ ਜੋ ਇਸ ਮਾਮਲੇ ਨੂੰ ਸੁਲਝਾਇਆ ਜਾ ਸਕੇ। Month of August onwards, we have been working closely with our American counterparts, with partners around the world, on the very serious allegations that we shared in September. That we believe India was involved. Agents of the government of India were involved in the killing of a Canadian citizen on Canadian soil. The news coming out of the United States further underscores what we've been talking about from the very beginning, which is that India needs to take this seriously. The Indian government needs to work with us to ensure that we're getting to the bottom of this. This is not something that anyone can take lightly. Our responsibility is to keep Canadians safe, and that's what we're going to continue. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤਰਿਮ ਕਮੇਟੀ ਦੀ ਮੀਟਿੰਗ ਖਤਮ ਹੋਣ ਮਗਰੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਮੀਡੀਆ ਨੂੰ ਸੰਬੋਧਨ ਕੀਤਾ ਗਿਆ। ਉਹਨਾਂ ਕਿਹਾ ਕਿ ਜਥੇਦਾਰ ਸਾਹਿਬ ਦੇ ਹੁਕਮਾਂ ਮੁਤਾਬਕ ਭਾਈ ਰਾਜੋਆਣਾ ਨਾਲ ਮੁਲਾਕਾਤ ਕੀਤੀ ਗਈ ਹੈ। ਕੇਂਦਰ ਕੋਲ ਰਹਿਮ ਦੀ ਅਪੀਲ ਲੰਮੇ ਸਮੇਂ ਤੋਂ ਵਿਚਾਰ ਅਧੀਨ ਹੈ, ਪਰ ਇਸ ਨੂੰ ਵਿਚਾਰਿਆ ਨਾ ਜਾਣਾ ਬਹੁਤ ਮੰਦਭਾਗਾ ਹੈ। ਉਹਨਾਂ ਕਿਹਾ ਕਿ ਭਾਈ ਰਾਜੋਆਣਾ ਨੇ ਕਿਹਾ ਹੈ ਕਿ ਮੇਰਾ ਕੇਸ ਬੰਦੀ ਸਿੰਘਾਂ ਵਜੋਂ ਨਾ ਵਿਚਾਰਿਆ ਜਾਵੇ। ਉਹਨਾਂ ਦੱਸਿਆ ਕਿ SGPC ਵੱਲੋਂ 5 ਦਸੰਬਰ ਨੂੰ ਭੁੱਖ ਹੜਤਾਲ ਨਾ ਕਰਨ ਦੀ ਅਪੀਲ ਵੀ ਭਾਈ ਰਾਜੋਆਣਾ ਨੂੰ ਕੀਤੀ ਗਈ ਹੈ ਕਿ ਸੈਂਟਰ ਦੀ ਸਰਕਾਰ ਇਮਤਿਹਾਨ ਤੇ ਚੁੱਪ ਦਾ ਜਿਹੜਾ ਆ ਉਹ ਵੀ ਇੱਕ ਟੈਸਟ ਲੈਣ ਤੇ ਆ ਗਈ ਆ ਤੇ ਮੈਂ ਮਹਿਸੂਸ ਕਰਦਾ ਕਿ ਕਿੰਨਾ ਕੁ ਚਿਰ ਜਿਹੜਾ ਬੰਦਾ ਇੱਕ ਤਾਂ ਹੁੰਦਾ ਕੋਈ ਭੀਖ ਮੰਗਣੀ, ਇਹ ਠੀਕ ਹੈ, ਅਸੀਂ ਮਾਰਸੀ ਪਟੀਸ਼ਨ ਅਸੀਂ ਪਾਈ ਆ, ਭਾਈ ਰਾਜੋਆਣੇ ਨੇ ਨਹੀਂ ਪਾਈ, ਉਹਦਾ ਅੱਜ ਵੀ ਦਰੇੜਿਆ ਔਰ ਬੜੇ ਉਹਨੇ ਫਖਰ ਨਾਲ ਇਹ ਗੱਲ ਕਹੀ ਆ ਵੀ ਮੈਂ ਤਾਂ ਸ਼ਹੀਦੀ ਪਾਉਣੀ ਆ ਤੇ ਮੈਂ ਹੁਣ ਸ਼ਹੀਦੀ ਪਾਉਣ ਲਈ ਤਿਆਰ ਹਾਂ। ਇਹ ਹੁਣ ਕੌਮ ਨੇ ਦੇਖਣਾ ਪਈ। ਫਿਰ ਦੂਜੀ ਥੋੜੀ ਜਿਹੀ ਉਹਨਾਂ ਨਾਲ ਜਿਹੜੀ ਸਾਡੀ ਬੈਠ ਕੇ ਗੱਲਬਾਤ ਹੋਈ ਸੀ ਉਹ ਇਹ ਸੀ, ਉਹ ਸਿਧਾਂਤਕ ਤੌਰ ਤੇ ਮੈਂ ਸਮਝਦਾ ਸਾਤੋਂ ਵੀ ਥੋੜਾ ਜਿਹਾ ਵੇਸਲਾਪਨ ਰਹਿ ਗਿਆ। ਜਿਹੜੇ ਬੰਦੀ ਸਿੰਘਾਂ ਦੀ ਸਜ਼ਾ ਮਾਫ ਆ ਉਹ ਹੈਗੇ ਬੰਦੀ ਸਿੰਘ ਜਿਨ੍ਹਾਂ ਦੀਆਂ ਲਾਈਫ ਇੰਪ੍ਰਿਜ਼ਨਮੈਂਟ ਆ ਤੇ ਉਹਨਾਂ ਦੀ ਹੈਗੀ ਡੈਥ ਸੈਂਟੈਂਸ। ਡੈਥ ਸੈਂਟੈਂਸ ਹਾਲੇ ਤੱਕ ਕਮਿਊਟ ਨਹੀਂ ਹੋਈ, ਉਹ ਹਾਲੇ ਲਾਈਫ ਇੰਪ੍ਰਿਜ਼ਨਮੈਂਟ ਦੇ ਵਿੱਚ ਨਹੀਂ ਹੋਈ।
ਇਸ ਕਰਕੇ ਉਹ ਕਹਿੰਦੇ ਮੈਨੂੰ ਤੁਸੀਂ ਇਹ ਬੰਦੀ ਸਿੰਘਾਂ ਦੇ ਵਿੱਚ ਘੜੀਸੀ ਜਾਂਦੇ, ਬੰਦੀ ਸਿੰਘਾਂ ਦੇ ਵਿੱਚ ਤਾਂ ਮੈਂ ਆਉਂਦਾ ਨਹੀਂ। ਉਹਨਾਂ ਦੇ ਮੁਤਾਬਕ ਜਿਹੜੀ 2019 ਦੀ 550ਵੇਂ ਬਰੇ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਜਿਹੜਾ 8 ਦਾ ਉਹਨੇ ਕੀਤਾ ਸੀ, ਉਹਨਾਂ 8 ਦੇ ਵਿੱਚੋਂ ਭਾਈ ਰਾਜੋਆਣੀ ਦੀ ਸਜ਼ਾ ਵੀ ਲਾਈਫ ਇੰਪ੍ਰਿਜ਼ਨਮੈਂਟ ਕਰਨ ਦੀ ਨੋਟੀਫਿਕੇਸ਼ਨ ਹੋਈ, ਉਹ ਚੰਡੀਗੜ੍ਹ ਵੀ ਕਿਹਾ ਸੀ। ਭਾਈ ਬਦਵਿੰਦਰਪਾਲ ਸਿੰਘ ਭੁੱਲਰ ਦੀ ਵੀ ਸਜ਼ਾ ਮਾਫੀ ਦੀ ਹੋਈ ਸੀ, ਔਰ ਸਰਦਾਰ ਗੁਰਦੀਪ ਸਿੰਘ ਖੈੜਾ, ਭਾਈ ਗੁਰਦੀਪ ਸਿੰਘ ਖੈੜਾ, ਉਹਨਾਂ ਦੀ ਵੀ ਮਾਫ ਹੋਈ ਸੀ। ਪਰ ਅਫਸੋਸ ਦੀ ਗੱਲ ਪਈ 4 ਸਾਲ ਬੀਤ ਜਾਣ ਤੋਂ ਬਾਅਦ 5ਵਾਂ ਸਾਲ ਸ਼ੁਰੂ ਹੋ ਚੱਲਾ, ਔਰ ਉਹ ਉਸ ਸਥਾਨ ਤੇ ਹੋਈ ਜਿੱਥੋਂ ਸਤਿਗੁਰੂ ਜੀ ਨੇ ਸਮੁੱਚੀ ਮਨੁੱਖਤਾ ਦਾ ਤੇ ਇਸ ਮੁਲਕ ਦੀ ਆਜ਼ਾਦੀ ਦਾ ਸੰਘਰਸ਼ ਵੀ ਵਿੱਢਿਆ ਸੀ। ਪਵਿੱਤਰ ਗੁਰਸ਼ਬਦ ਦਾ ਸਿਧਾਂਤ ਵੀ ਸਾਨੂੰ ਬਖਸ਼ਿਸ਼ ਕੀਤਾ ਸੀ। ਮੈਂ ਸਮਝਦਾ ਉੱਥੇ ਵਾਅਦਾ ਕਰਕੇ ਫਿਰ ਵਾਅਦਾ ਖਿਲਾਫੀ ਨਹੀਂ ਕਰਨੀ ਚਾਹੀਦੀ। ਸੋ ਭਾਈ ਬਲਵੰਤ ਸਿੰਘ ਰਾਜੋਆਣਾ ਉਹ ਕਹਿੰਦੇ ਮੈਂ ਕੋਈ ਭੀਖ ਨਹੀਂ ਮੰਗਦਾ, ਮੈਨੂੰ ਜੋ ਵੀ ਉਹਨਾਂ ਨੇ ਜੇ ਕੈਪੀਟਲ ਪਨਿਸ਼ਮੈਂਟ ਦਿੱਤੀ ਤੇ ਮੈਂ ਉਹਦੇ ਲਈ ਤਿਆਰ ਹਾਂ। ਸੋ ਕਿਉਂਕਿ ਕੁਝ ਸਰੀਰ ਜਿਹੜੇ ਉਹ ਕੌਮ ਦਾ ਸਰਮਾਇਆ ਹੁੰਦੇ, ਉਹਨਾਂ ਕੌਮ ਦੇ ਸਰਮਾਇਆ ਦੇ ਵਿੱਚੋਂ ਭਾਈ ਰਾਜੋਆਣਾ ਵੀ ਆ। ਵਿਦੇਸ਼ ਮੰਤਰਾਲੇ ਨੇ ਅਮਰੀਕਾ ਵੱਲੋਂ ਇੱਕ ਭਾਰਤੀ ਵਿਅਕਤੀ ਨਿਖਿਲ ਗੁਪਤਾ ਨੂੰ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਦੋਸ਼ੀ ਠਹਿਰਾਏ ਜਾਣ ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਅਤੇ ਸਰਕਾਰੀ ਨੀਤੀ ਦੇ ਵੀ ਉਲਟ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਜਿਵੇਂ ਕਿ ਅਸੀਂ ਪਹਿਲਾਂ ਕਿਹਾ ਹੈ, ਅਮਰੀਕਾ ਨਾਲ ਦੁਵੱਲੇ ਸੁਰੱਖਿਆ ਸਹਿਯੋਗ ਤੇ ਚਰਚਾ ਦੌਰਾਨ ਅਮਰੀਕੀ ਪੱਖ ਨੇ ਸੰਗਠਿਤ ਅਪਰਾਧੀਆਂ, ਬੰਦੂਕਧਾਰੀਆਂ ਤੇ ਅਤਿਵਾਦੀਆਂ ਵਿਚਕਾਰ ਗੱਠਜੋੜ ਨਾਲ ਸੰਬੰਧਿਤ ਕੁਝ ਜਾਣਕਾਰੀਆਂ ਸਾਂਝੀਆਂ ਕੀਤੀਆਂ ਹਨ। ਅਸੀਂ ਅਜਿਹੀ ਸੂਚਨਾ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ ਤੇ ਮਾਮਲੇ ਦੇ ਸਾਰੇ ਪਹਿਲੂਆਂ ਨੂੰ ਘੋਖਣ ਲਈ ਉੱਚ ਪੱਧਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਅਰਿੰਦਮ ਬਾਗਚੀ ਨੇ ਅੱਗੇ ਦੱਸਿਆ ਕਿ ਕਮੇਟੀ ਦੇ ਨਤੀਜਿਆਂ ਤੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਅਸੀਂ ਅਜਿਹੇ ਸੁਰੱਖਿਆ ਮਾਮਲਿਆਂ ਬਾਰੇ ਕੋਈ ਹੋਰ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ। ਕੈਨੇਡਾ ਦੇ ਮੁੱਦੇ ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਜਿੱਥੋਂ ਤੱਕ ਕੈਨੇਡਾ ਦਾ ਸਵਾਲ ਹੈ, ਅਸੀਂ ਕਿਹਾ ਹੈ ਕਿ ਉਹਨਾਂ ਨੇ ਲਗਾਤਾਰ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਥਾਂ ਦਿੱਤੀ ਹੈ। ਕੈਨੇਡਾ ਵਿੱਚ ਸਾਡੇ ਕੂਟਨੀਤਿਕ ਨੁਮਾਇੰਦਿਆਂ ਨੇ ਇਸ ਦਾ ਖਾਮਿਆਜ਼ਾ ਭੁਗਤਿਆ ਹੈ। ਇਸ ਲਈ ਅਸੀਂ ਕੈਨੇਡਾ ਸਰਕਾਰ ਤੋਂ ਡਿਪਲੋਮੈਟਿਕ ਰਿਲੇਸ਼ਨ ਤੇ ਵੀਏਨਾ ਕਨਵੈਨਸ਼ਨ ਦੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੀ ਉਮੀਦ ਕਰਦੇ ਹਾਂ। ਅਸੀਂ ਆਪਣੇ ਅੰਦਰੂਨੀ ਮਾਮਲੇ ਵਿੱਚ ਕੈਨੇਡੀਅਨ ਡਿਪਲੋਮੈਟਾਂ ਦੀ ਦਖਲ-ਅੰਦਾਜ਼ੀ ਦੇਖੀ ਹੈ ਅਤੇ ਇਹ ਅਸਵੀਕਾਰਨਯੋਗ ਹੈ। Course of discussions with the US on bilateral security cooperation, the US side shared some inputs pertaining to nexus between organized criminals, gun runners, terrorists, other extremists. We take, of course, such inputs very seriously, and a high-level inquiry committee has been constituted to look into all the relevant aspects of the matter, and necessary follow-up action will be taken based on the findings of the inquiry committee. You would have seen this in our statements that we have issued. We cannot share any further information on such security matters. As regards the case against an individual that has been filed in a US court, allegedly linking him to an Indian official, this is a matter of concern. We have said, and let me reiterate, that this is also contrary to government policy. The nexus between organized crime, trafficking, gun running, and extremists at an international level is a serious issue for law enforcement agencies and organizations to consider. And it is precisely for that reason that a high-level inquiry committee has been constituted, and we will obviously be guided by its results. ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਨੇ ਕਿਸਾਨਾਂ ਨੂੰ ਲੈ ਕੇ ਇੱਕ ਹੋਰ ਵਿਵਾਦਿਤ ਬਿਆਨ ਦਿੱਤਾ ਹੈ। ਮੰਤਰੀ ਨੇ ਕਿਹਾ ਕਿ ਜਿਨ੍ਹਾਂ ਦੀ ਘਰਵਾਲੀ ਤੱਕ ਉਹਨਾਂ ਦੀ ਗੱਲ ਨਹੀਂ ਸੁਣਦੀ ਹੈ, ਉਹਨਾਂ ਕਿਸਾਨਾਂ ਨੇ ਠੇਕਾ ਲੈ ਰੱਖਿਆ ਹੈ। ਮੈਂ ਸਭ ਜਾਣਦਾ ਹਾਂ, ਕਿਸੇ ਤੇ 5 ਮੁਕੱਦਮੇ, ਕਿਸੇ ਤੇ 3 ਮੁਕੱਦਮੇ ਹਨ, ਉਲਟੇ ਕੰਮ ਕਰਦੇ ਹਨ। ਮੰਤਰੀ ਦੇ ਬਿਆਨ ਤੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਜਨਵਾਲੀ ਮਹਿਲਾ ਕਮੇਟੀ ਨੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਦੇ ਮਹਿਲਾ ਵਿਰੋਧੀ ਬਿਆਨ ਦੀ ਨਿੰਦਾ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਉਹ ਆਪਣਾ ਬਿਆਨ ਵਾਪਸ ਲੈਣ ਅਤੇ ਜਨਤਾ ਤੋਂ ਮੁਆਫੀ ਵੀ ਮੰਗਣ। ਪੰਚਕੂਲਾ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਵੀ ਖੇਤੀਬਾੜੀ ਮੰਤਰੀ ਜੇਪੀ ਦਲਾਲ ਦੇ ਬਿਆਨ ਦੀ ਨਿਖੇਧੀ ਕਰਦੇ ਹੋਏ ਮੁਆਫੀ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਮੰਤਰੀ ਜੇਪੀ ਦਲਾਲ ਦੇ ਸਾਹਮਣੇ ਆਏ ਵੀਡੀਓ ਵਿੱਚ ਉਹਨਾਂ ਕਿਹਾ ਕਿ ਹੁਣ ਮੈਂ ਬੋਲਾਂਗਾ ਤਾਂ ਕਹਿਣਗੇ ਕਿ ਉਲਟਾ ਬੋਲਦਾ ਹੈ। ਉਹਨਾਂ ਦੀ ਘਰਵਾਲੀਆਂ ਉਹਨਾਂ ਦੀ ਗੱਲ ਨਹੀਂ ਮੰਨਦੀਆਂ ਤੇ ਠੇਕਾ ਕਿਸਾਨਾਂ ਨੇ ਲੈ ਰੱਖਿਆ ਹੈ। ਸਾਰਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਕਿਸੇ ਤੇ 5 ਕਿਸੇ ਤੇ 3 ਮੁਕੱਦਮੇ ਹਨ, ਉਲਟੇ ਕੰਮ ਕਰ ਰਹੇ ਹਨ। ਕਿਸੇ ਦੀ ਨੂੰਹ ਭੱਜ ਗਈ ਹੈ, ਨਿਪਟਾਰਾ ਕੁਝ ਨਹੀਂ ਕਰਨਾ ਹੈ, ਠੇਕਾ ਤੁਹਾਡਾ ਲੈ ਲਿਆ ਹੈ। ਖੇਤੀਬਾੜੀ ਮੰਤਰੀ ਜੇਪੀ ਦਲਾਲ ਦੇ ਬਿਆਨ ਤੇ ਧਨਖੜ ਖਾਪ ਭੜਕ ਗਈ ਹੈ। ਖਾਪ ਦੇ ਪ੍ਰਧਾਨ ਨੇ ਹਰਿਆਣਾ ਸਰਕਾਰ ਨੂੰ ਕਿਹਾ ਕਿ ਮੰਤਰੀ ਮੁਆਫੀ ਮੰਗੇ, ਨਹੀਂ ਤਾਂ ਵਿਰੋਧ ਲਈ ਤਿਆਰ ਰਹਿਣ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਝੱਜਰ ਵਿੱਚ ਜੇਪੀ ਦਲਾਲ ਨੂੰ ਨਹੀਂ ਆਉਣ ਦੇਣਗੇ। ਭੈਣਾਂ ਤੇ ਧੀਆਂ ਦੇ ਖਿਲਾਫ ਮਾੜੇ ਸ਼ਬਦ ਬੋਲਣਾ ਸਹੀ ਨਹੀਂ ਹੈ। ਉਹਨਾਂ ਕਿਹਾ ਕਿ ਖਾਪ ਪ੍ਰਧਾਨਾਂ ਨਾਲ ਮੁਲਾਕਾਤ ਕਰਕੇ ਵੱਡਾ ਫੈਸਲਾ ਲੈਣਗੇ।
ਦੱਸ ਦਈਏ ਕਿ ਪਹਿਲਾ ਮੌਕਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਕਿਸਾਨਾਂ ਨੂੰ ਲੈ ਕੇ ਵਿਵਾਦਿਤ ਬਿਆਨ ਦਿੰਦੇ ਰਹਿੰਦੇ ਹਨ। ਕਿਸਾਨ ਅੰਦੋਲਨ ਦੌਰਾਨ ਜਦੋਂ ਉਹਨਾਂ ਨੂੰ ਮੋਰਚੇ ਦੌਰਾਨ ਹੋਈਆਂ ਕਿਸਾਨਾਂ ਦੀਆਂ ਮੌਤਾਂ ਬਾਰੇ ਸਵਾਲ ਪੁੱਛਿਆ ਗਿਆ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਜੇਕਰ ਉਹ ਘਰ ਹੁੰਦੇ ਤਾਂ ਉਹਨਾਂ ਦੀ ਕੀ ਮੌਤ ਹੋਣੀ ਸੀ। ਉਹਨਾਂ ਕਿਹਾ ਸੀ ਕਿ ਅੰਦੋਲਨ ਦੌਰਾਨ ਦਿਲ ਦੇ ਦੌਰੇ, ਬੁਖਾਰ ਅਤੇ ਹੋਰ ਕਾਰਨਾਂ ਕਰਕੇ ਬਹੁਤ ਸਾਰੇ ਕਿਸਾਨਾਂ ਦੀ ਮੌਤ ਹੋ ਗਈ ਹੈ। ਜੇਕਰ ਦੇਸ਼ ਵਿੱਚ ਔਸਤਨ ਮੌਤਾਂ ਇੱਥੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਗਿਣਤੀ ਨਾਲ ਮੇਲ ਖਾਂਦੀਆਂ ਹਨ ਤਾਂ ਸਭ ਕੁਝ ਸਾਹਮਣੇ ਆ ਜਾਵੇਗਾ। आड़े बैठे रहा करते भाई बहुत 10-5 ये मैं क्या बोल लूंगा तो नहीं कहेंगे उल्टा बोल रहा है। मतलब उनकी घराली कौन माना उनकी और ठेका ले रखा था किसानों का। सच्चाई है बस जानू सबने किसी पे 5 मुकदमे, किसी पे 3 मुकदमे, उल्टे उल्टे काम कर रहे, किसी की बहू भाज रही, किसी की छोटी भाज रही, तारा ठेका ले रहे आड़े बैठे रहे जानू सर। अरे इपे मेरे तो आज तक इसी मेरा भेजते है बोला हमने मिला लो, मैं बोला तुमने कौन मिलाओ भाई। आपको भी बताया यहाँ आज न्यू कहे हैं बड़ा बड़ा बोलने बिना नहीं रहता भाई। क्यों कि मैं लेके खा रखा है, क्यों ना बोलूं मैं। ਹਰਿਆਣੇ ਦੇ ਖੇਤੀਬਾੜੀ ਮੰਤਰੀ ਜੇਪੀ ਦਿਆਲ ਨੇ ਕਿਸਾਨ ਲੀਡਰਾਂ ਤੇ ਇੱਕ ਬੜੀ ਮਾੜੀ ਟਿੱਪਣੀ ਕੀਤੀ ਆ ਵੀ ਇਹਨਾਂ ਦੀਆਂ ਜਨਾਨੀਆਂ ਇਹਨਾਂ ਦੇ ਆਖੇ ਨਹੀਂ ਲੱਗਦੀਆਂ। ਮੈਂ ਇਹਨਾਂ ਨੂੰ ਦੱਸ ਦਵਾਂ ਸਾਡੀਆਂ ਜਨਾਨੀਆਂ ਤਾਂ ਸਾਡਾ ਸਾਰਾ ਘਰ ਦਾ ਕੰਮ, ਸਾਡੇ ਪਿੱਛੋਂ ਸਾਡੇ ਬੱਚਿਆਂ ਦੀ ਦੇਖਭਾਲ, ਸਾਨੂੰ ਰੋਜ਼ ਰੋਟੀਆਂ ਬੰਨ੍ਹ ਕੇ, ਸਾਨੂੰ ਰੋਜ਼ ਕੱਪੜੇ ਧੋ ਕੇ, ਸਾਨੂੰ ਅੰਦੋਲਨ ਲਈ ਤਿਆਰ ਕਰਕੇ ਭੇਜਦੀਆਂ ਨੇ। ਤੇ ਜਿੱਥੇ ਕਿਤੇ ਲੋੜ ਵੀ ਹੁੰਦੀ ਆ ਉਹ ਝੰਡਾ ਚੱਕ ਕੇ ਸਮੇਤ ਪਰਿਵਾਰ ਅਸੀਂ ਅੰਦੋਲਨਾਂ ਦੇ ਵਿੱਚ ਚਲੇ ਜਾਂਦੇ ਆ। ਮੈਂ ਫੋਟੋਆਂ ਸਾਂਝੀਆਂ ਕਰ ਦੂੰਗੀ ਕਿਵੇਂ ਅੰਦੋਲਨਾਂ 'ਚ ਸਾਡੀਆਂ ਜਿਹੜੀਆਂ ਜਨਾਨੀਆਂ, ਬੀਬੀਆਂ, ਸਾਡੀਆਂ ਭੈਣਾਂ, ਸਾਡੀਆਂ ਨੂੰਹਾਂ ਕਿਵੇਂ ਜਾਂਦੀਆਂ ਨੇ ਉਹ। ਪਰ ਇਹਨਾਂ ਨੂੰ ਗੱਲ ਇਹ ਸਮਝ ਲੈਣੀ ਚਾਹੀਦੀ ਆ, ਇਹ ਜਨਾਨੀਆਂ ਦੀਆਂ ਕਦਰ ਕੀਮਤਾਂ ਨੂੰ ਘਟਾਉਂਦੇ ਆ, ਸਾਡੀਆਂ ਧੀਆਂ ਭੈਣਾਂ ਦੀਆਂ ਕਦਰ ਕੀਮਤਾਂ ਨੂੰ ਇਹ ਸਰਕਾਰ ਘਟਾਉਂਦੀ ਆ। ਇਹੋ ਜਿਹੇ ਇਹਨਾਂ ਨੂੰ ਬਿਆਨ ਨਹੀਂ ਦੇਣੇ ਚਾਹੀਦੇ। ਲੁਧਿਆਣਾ ਵਿੱਚ 1984 ਸਿੱਖ ਨਸਲਕੁਸ਼ੀ ਦੇ ਪੀੜਤ ਪਰਿਵਾਰਾਂ ਵੱਲੋਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। 1984 ਸਿੱਖ ਨਸਲਕੁਸ਼ੀ ਦੇ ਪੀੜਤ ਪਰਿਵਾਰਾਂ ਨੇ ਸਰਕਾਰ ਤੇ ਵਾਅਦਾ ਖਿਲਾਫੀ ਦੇ ਇਲਜ਼ਾਮ ਲਗਾਏ ਹਨ। ਪਰਿਵਾਰਾਂ ਦਾ ਕਹਿਣਾ ਹੈ ਕਿ ਆਪ ਸਰਕਾਰ ਨੇ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਬੰਦ ਕਰ ਦਿੱਤੀਆਂ ਹਨ। ਉਹਨਾਂ ਇਲਜ਼ਾਮ ਲਗਾਇਆ ਕਿ ਮੁਆਵਜ਼ੇ ਦੀਆਂ ਫਾਈਲਾਂ ਵੀ ਆਪ ਸਰਕਾਰ ਦੱਬੀ ਬੈਠੀ ਹੈ। ਉਹਨਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਨੂੰ ਮਰਨ ਵਰਤ ਤੇ ਬੈਠਣ ਦੀ ਚੇਤਾਵਨੀ ਵੀ ਦਿੱਤੀ ਹੈ। ਅਸੀਂ ਪੰਜਾਬ ਸਰਕਾਰ ਦਾ ਸਿਆਪਾ ਕਰਦੇ ਪਏ ਅੱਜ। ਤਕਰੀਬਨ ਪੌਣੇ 2 ਸਾਲ ਹੋ ਗਏ ਸਰਕਾਰ ਨਵੀਂ ਨੂੰ ਬਣਿਆ। ਸਾਡੇ ਜਿਹੜੇ 1984 ਦੇ ਕਤਲਿਆਂ ਪੀੜਤ ਪਰਿਵਾਰ ਦੇ 25,000 ਪਰਿਵਾਰ ਹਾਈ ਕੋਰਟ ਨੇ ਫੈਸਲਾ ਕੀਤਾ ਕਿ ਜਿੰਨੇ ਪਰਿਵਾਰ ਸਭ ਨੂੰ ਮਕਾਨ ਦਿਓ। ਇਹ ਮਕਾਨ ਨਹੀਂ ਦਿੰਦੇ। 5-5 ਲੱਖ ਦੀ ਗ੍ਰਾਂਟ ਬਾਕੀ ਸੂਬੇ ਦੇ ਦਿੱਤੀ ਗਈ, ਇਹ ਪੰਜਾਬ ਵਿੱਚ ਨਹੀਂ ਦੇ ਰਹੇ। ਕੋਈ ਸਾਡੀ ਮਾਨ ਸਾਹਿਬ ਗੱਲ ਨਹੀਂ ਸੁਣਦਾ, ਮੁੱਖ ਮੰਤਰੀ ਨਾ ਕੋਈ ਅਫਸਰ ਗੱਲ ਸੁਣਦਾ। ਅਸੀਂ ਦੁਖੀ ਹੋਏ ਸੀ। 40 ਸਾਲ ਹੋ ਗਏ ਨੇ, ਸਜ਼ਾਵਾਂ ਨਹੀਂ ਹੋਈਆਂ ਕਾਂਗਰਸੀਆਂ ਨੂੰ, ਗੁੰਡਿਆਂ ਨੂੰ। ਸਾਡੀਆਂ ਮੰਗਾਂ ਨੇ ਇੱਕ ਤੇ ਅਸੀਂ ਕਹਿੰਦੇ ਨੰਦਾ ਪ੍ਰਸਤਾਵ ਲੈ ਕੇ ਆਓ ਵਿਧਾਨ ਸਭਾ ਦੇ ਵਿੱਚ, ਜਿਹੜੇ 10,000 ਸਿੱਖਾਂ ਦਾ ਕਤਲੇਆਮ ਹੋਇਆ, ਪੰਜਾਬ ਸਰਕਾਰ ਸਿਫਾਰਿਸ਼ ਕਰਕੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫਾਂਸੀ ਦਿੱਤੀ ਜਾਏ। ਜਿਹੜੇ ਸਾਡੇ ਪੰਜਾਬ ਦੇ ਪਰਿਵਾਰ ਬੈਠੇ ਨੇ ਸਭ ਨੂੰ 5 ਲੱਖ ਦੀ ਗ੍ਰਾਂਟ ਦਿੱਤੀ ਜਾਏ ਤੇ ਜਿਨ੍ਹਾਂ ਨੂੰ ਮਕਾਨ ਨਹੀਂ ਮਿਲੇ ਮਕਾਨ ਦਿੱਤੇ ਜਾਣ, ਜਿਨ੍ਹਾਂ ਨੂੰ ਕਾਰੋਬਾਰ ਵਾਸਤੇ ਬੂਥ ਨਹੀਂ ਮਿਲੇ ਬੂਥ ਦਿਓ, ਨੌਕਰੀਆਂ ਦਿਓ ਬੰਦਿਆਂ ਨੂੰ। ਤੇ ਜਿਹੜੀ ਵਿਧਵਾਵਾਂ ਨੇ ਸਾਡੀਆਂ ਉਹਨੇ ਪੈਨਸ਼ਨ 6,000 10,000 ਪੈਨਸ਼ਨ ਕਰੋ। ਸਾਡੀਆਂ ਮੰਗਾਂ ਨੇ।